ਸਲਾਮੁਅਲੈਕਮ। ਉਹ ਆਂਦੇ ਨਾ ਚੋਰ ਚੱਕਾ ਚੌਧਰੀ ਤੇ ਗੁੰਡੀ ਰਣ ਪ੍ਰਧਾਨ। ਜਿਵੇਂ ਪੰਜੇ ਉਂਗਲਾਂ ਬਰਾਬਰ ਨਹੀਂ ਨਾ ਹੁੰਦੀਆਂ, ਉਵੇਂ ਹਰ ਥਾਂ ਤੇ ਚੰਗੇ ਮਾੜੇ ਬੰਦੇ ਹੁੰਦੇ ਨੇ। ਕੁਛ ਔਰਤਾਂ ਨਾ ਆਪਣੇ ਆਪ ਨੂੰ ਬੜਾ ਅਕਲਮੰਦ ਸਮਝਦੀਆਂ ਨੇ। ਉਹਨਾਂ ਦਾ ਬੰਦਾ ਕੋਈ ਗੱਲ ਕਰਦਾ ਹੋਵੇ ਨਾ, ਉਹਨੂੰ ਚੁੱਪ ਕਰਾ ਕੇ ਆਪ ਗੱਲ ਸ਼ੁਰੂ ਕਰਕੇ ਬੜੀ ਵਡਿਆਈ ਸਮਝਣਗੀਆਂ। ਉਹ ਤੇ ਆਪਦੇ ਸਹੁਰਿਆਂ ਤੇ ਆ ਕੇ ਨਾ ਆਪਣੇ ਬੰਦੇ ਤੋਂ ਉਹਦੇ ਭਰਾਵਾਂ ਨੂੰ ਆਪਸ 'ਚ ਲੜਾ ਕੇ ਫਿਰ ਆਪਣੇ ਪੇਕਿਆਂ ਦੇ ਫੋਨ ਕਰਕੇ ਆਪਦੇ ਭਰਾਵਾਂ ਨੂੰ ਸਮਝਾਉਂਦੀਆਂ ਨੇ, ਵੇ ਵੀਰ ਤੁਸੀਂ ਆਪਸ 'ਚ ਨਾ ਲੜਿਆ ਜੇ, ਸਾਡੇ ਪਿਓ ਨੇ ਨਾ ਗੁਰਬਤ 'ਚ ਤੁਹਾਨੂੰ ਬੜਾ ਔਖਾ ਪਾਲਿਆ। ਜਿੱਥੇ ਇਹੋ ਜਿਹੀਆਂ ਬੇਵਕੂਫ ਔਰਤਾਂ ਹਨ ਨਾ, ਉੱਥੇ ਚੰਗੀਆਂ ਔਰਤਾਂ ਵੀ ਘੱਟ ਨਹੀਂ ਹੈਗੀਆਂ, ਜਿਹੜੀਆਂ ਸਾਰੀ ਉਮਰ ਗੁਰਬਤ ਵਿੱਚ ਵੀ ਆਪਣੇ ਬੰਦੇ ਦਾ ਸਾਥ ਨਹੀਂ ਛੱਡਦੀਆਂ। ਤੇ ਜਦੋਂ ਫਿਰ ਉਹਨਾਂ ਰੱਬ ਰਿਜ਼ਕ ਦਿੰਦਾ ਨਾ, ਫਿਰ ਉਹਨਾਂ ਦੇ ਆਂਢ ਗੁਆਂਢ ਜਿਹੜੇ ਮਾੜੇ ਭੈਣ ਭਰਾ ਨੇ, ਉਹਨਾਂ ਦਾ ਵੀ ਖਿਆਲ ਰੱਖਦੀਆਂ ਨੇ। ਇਨਸਾਨ ਦੀ ਜਿਹੜੀ ਪਹਿਲੀ ਦਰਸਗਾਹ ਨਾ, ਉਹਦੀ ਮਾਂ ਦੀ ਗੋਦ ਹੈ। ਤੇ ਜਿੱਥੇ ਫਿਰ ਇਹੋ ਜਿਹੀਆਂ ਚੰਗੀਆਂ ਮਾਵਾਂ ਹੋਣ ਨਾ, ਉੱਥੇ ਲਾਮਾ ਇਕਬਾਲ, ਗਾਜ਼ੀ ਇਲਮੋਦੀਨ ਸ਼ਹੀਦ ਤੇ ਰਾਏ ਦੁੱਲੇ ਭੱਟੀ ਵਰਗੇ ਨਾਨਕੀ ਪੁੱਤਰ ਜੰਮਦੀਆਂ ਨੇ। ਜਿਹੜਾ ਸਾਡੇ ਪੰਜਾਬ ਦਾ ਵਸੇਬ ਹੈ ਨਾ, ਇਹਦੇ ਵਿੱਚ ਵੀ ਧੀ ਭੈਣ ਦਾ ਬੜਾ ਮੁਕਾਮ ਹੈ। ਕਿਸੇ ਦੇ ਬੂਹੇ ਤੇ ਉਹਦੇ ਦੁਸ਼ਮਣ ਦੀ ਵੀ ਧੀ ਭੈਣ ਆ ਜਾਵੇ ਨਾ, ਉਹਦੀ ਗੱਲ ਨਹੀਂ ਮੋੜਦਾ। ਲੋਕ ਤੇ ਧੀਆਂ ਭੈਣਾਂ ਦੀਆਂ ਗੱਲਾਂ ਮੰਨ ਕੇ ਕਤਲਾਂ ਦੇ ਰੌਲਿਆਂ ਦੀ ਵੀ ਸੁਲ੍ਹਾ ਕਰ ਲੈਂਦੇ ਨੇ। ਇਸਲਾਮ ਦੇ ਵਿੱਚ ਵੀ ਔਰਤਾਂ ਦਾ ਬੜਾ ਮੁਕਾਮ ਹੈ। ਇਸਲਾਮ ਦੇ ਆਉਣ ਤੋਂ ਪਹਿਲਾਂ ਨਾ ਲੋਕ ਆਪਦੀਆਂ ਧੀਆਂ ਨੂੰ ਜ਼ਿੰਦਾ ਦਫਨ ਕਰ ਦਿੰਦੇ ਸਨ। ਇਸਲਾਮ ਨੇ ਆ ਕੇ ਦੱਸਿਆ ਹੈ ਵੀ ਤੁਹਾਡੀਆਂ ਧੀਆਂ ਤੁਹਾਡੇ ਵਾਸਤੇ ਰਹਿਮਤ ਨੇ। ਇਸਲਾਮ ਦੇ ਵਿੱਚ ਨਾ ਔਰਤ ਤੇ ਮਰਦ ਦੋਵਾਂ ਦੇ ਹਕੂਕ ਬਰਾਬਰ ਨੇ। ਪਰ ਇਹਦਾ ਇਹ ਵੀ ਮਤਲਬ ਨਹੀਂ ਹੈਗਾ ਔਰਤਾਂ ਹਰ ਗੱਲ ਦੇ ਵਿੱਚ ਨਾ ਬੰਦਿਆਂ ਦੀ ਰੀਸ ਕਰਨ। ਕੁਛ ਗੱਲਾਂ ਜਿਹੜੀਆਂ ਬੰਦੇ ਤੇ ਕਰ ਲੈਂਦੇ ਨੇ, ਪਰ ਜਦੋਂ ਗੱਲਾਂ ਔਰਤਾਂ ਕਰਦੀਆਂ ਨਾ, ਉਹਨਾਂ ਦੇ ਮਤਲਬ ਬਦਲ ਜਾਂਦੇ ਨੇ। ਜਿਹੜੀਆਂ ਔਰਤਾਂ ਘਰਾਂ ਦੇ ਵਿੱਚ ਮਹਿਫਲ ਮਿਲਾਦ ਕਰਾਉਂਦੀਆਂ ਨੇ, ਮੇਰੀ ਦਰਖਾਸਤ ਹੈ ਵੀ ਮਿਲਾਦ ਪੜ੍ਹਨ ਵਾਲੀਆਂ ਵੀ ਨਾ ਕੋਈ ਅਕਲਮੰਦ ਸ਼ੌਰ ਵਾਲੀਆਂ ਸੱਦਿਆ ਕਰੋ। ਅੱਜ ਕੱਲ੍ਹ ਇੰਟਰਨੈਟ ਦਾ ਦੌਰ ਹੈ, ਇਹਨਾਂ ਦੀ ਨਿੱਕੀ ਜਿਹੀ ਗਲਤੀ ਦੀ ਵਜ੍ਹਾ ਤੋਂ ਨਾ ਸਾਰੇ ਸ਼ਰਮਿੰਦਾ ਹੁੰਦੇ ਨੇ। ਮੈਂ ਕੱਲ੍ਹ ਸੁਣਨ ਡਿਆ ਸੀ, ਇੱਕ ਅੱਖਾਂ ਮੀਟ ਕੇ ਕਲਾਮ ਪੜ੍ਹਨ ਡਈ ਸੀ, ਇੱਕ ਹਾਜੀ ਲਾਇਆ ਮੈਨੂੰ ਘੁੱਟ ਕੇ ਸੀਨੇ। ਦੱਸੋ ਇਹ ਗੱਲ ਹੁਣ ਕਿੱਧਰ ਜਾਂਦੀ ਹੈ? ਇਹੋ ਜਿਹੀਆਂ ਔਰਤਾਂ ਦਾ ਤੇ ਉਹ ਹਾਲ ਹੈ ਨਾ। ਇੱਕ ਔਰਤ ਦੀ ਗੱਡੀ ਥੱਲੇ ਆ ਕੇ 5-6 ਬੰਦੇ ਮਰ ਗਏ ਤੇ ਕੁਛ ਜ਼ਖਮੀ ਹੋ ਗਏ। ਜੱਜ ਸਜ਼ਾ ਦੇਣ ਤੋਂ ਪਹਿਲਾਂ ਉਹਨੂੰ ਆਖਿਆ, ਬੀਬੀ ਆਪਦੀ ਸਫਾਈ 'ਚ ਕੁਛ ਆਖਣਾ ਹੀ ਤੇ ਦੱਸ ਦੇ। ਉਹਨਾਂ ਦੀ ਜੱਜ ਸਾਹਿਬ ਮੇਰੀ ਗੱਲ ਸੁਣੋ, ਮੇਰੀ ਗੱਡੀ ਦੀ ਬ੍ਰੇਕ ਫੇਲ ਹੋ ਗਈ ਤੇ ਮੇਰੀ ਗੱਡੀ ਦੇ ਅੱਗੇ ਇੱਕ ਸਾਈਡ 'ਤੇ ਬਰਾਤ ਸੀ ਤੇ ਗੱਡੀ ਦੇ ਅੱਗੇ ਦੂਸਰੀ ਸਾਈਡ 'ਤੇ ਇੱਕ ਬੰਦਾ ਸੀ। ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ, ਤੁਸੀਂ ਦੱਸੋ ਮੈਂ ਕਿਹਨੂੰ ਥੱਲੇ ਦਿੰਦੀ? ਜੱਜਾਂ ਦਾ ਜ਼ਹਿਰੀ ਗੱਲ ਏ, ਜਿਹੜਾ ਇਕੱਲਾ ਬੰਦਾ ਸੀ ਉਹਦੇ 'ਤੇ ਗੱਡੀ ਚੜਾਉਣੀ ਸੀ। ਬੀਬੀ ਆਂਦੀ ਮੈਂ ਉਹਦੇ 'ਤੇ ਗੱਡੀ ਚੜਾਉਣ ਲੱਗੀ ਸਾਂ, ਪਰ ਉਹ ਅਫਸਰਾਂ ਨਾਲ ਭੱਜ ਕੇ ਬਰਾਤ ਦੇ ਵਿੱਚ ਵੜ ਗਿਆ।